अस्सलाम वालेकुम, मैं मुहम्मद साद, तुसीं वेख रहे हो ਇੱਥੇ ਰੱਖ ਨਿਊਜ਼। इस बारे ਜਦੋਂ ਦਾ ਪੋਹ ਮਹੀਨਾ ਚੜਿਆ ਨਾ ਪਾਲਾ ਤੇ ਨਾ ਹੀ ਧੁੰਦ, ਸਿਆਲ ਦੀ ਕੋਈ ਚੱਸ ਨਹੀਂ ਸੀ ਆ ਰਹੀ। ਪਰ ਅੱਧ ਪੋਹ ਵਿੱਚ ਜਾ ਕੇ ਪੋਹ ਨੇ ਆਪਣਾ ਆਪ ਵਿਖਾਉਂਦੇ ਹੋਇਆਂ ਧੁੰਦ ਨਾਲ ਕੀ ਲਹਿੰਦਾ ਕੀ ਚੜਦਾ, ਕੀ ਪਿੰਡ ਤੇ ਕੀ ਸ਼ਹਿਰ, ਚਿੱਟੀ ਦੁੱਧ ਬੁੱਕਲ ਨਾਲ ਸਭ ਨੂੰ ਕੱਜ ਲਿਆ ਅਤੇ ਪਾਲੇ ਨੇ ਸਭ ਨੂੰ ਕਾਂਬਾ ਲਾ ਕੇ ਰੱਖ ਦਿੱਤਾ। ਅੱਜ ਬਿਕਰਮੀ ਸੰਮਤ 2080 ਮੁਤਾਬਕ 18 ਪੋਹ ਦੀ ਹੋ ਗਈ ਹੈ ਅਤੇ ਪਾਲੇ ਨੇ ਪੂਰਾ ਜ਼ੋਰ ਫੜਿਆ ਹੋਇਆ ਹੈ। ਪਾਲੇ ਨਾਲ ਸਾਰੇ ਲੋਕੀ ਕੰਬਲਾਂ ਤੇ ਰਜ਼ਾਈਆਂ ਵਿੱਚ ਵੜ ਕੇ ਮੌਜਾਂ ਮਾਣ ਰਹੇ ਨੇ। ਦਿਲ ਕਰਦਾ ਕੰਬਲ ਰਜ਼ਾਈ ਦੀ ਜਾਨ ਛੱਡੀਏ ਤੇ ਕਿਸੇ ਪਾਸੇ ਲੱਗੀਏ, ਪਰ ਬਾਹਰ ਪਾਲਾ ਤੇ ਅੰਦਰ ਕੰਬਲ ਆਂਦੇ ਨੇ ਬੈਠਾ ਰਹੋ ਏ, ਬਾਹਰ ਨਾ ਨਿਕਲੀ ਆਵਾਜ਼ ਲੱਗ ਜਾਊਗੀ। ਇਹਨਾਂ ਦਾ ਤੇ ਬਾਹਰ ਨਿਕਲਿਓ ਬਿਨਾਂ ਸਰਦਾ ਏ, ਉਹ ਤੇ ਸਿਆਲ ਦਾ ਪੂਰਾ ਆਨੰਦ ਮਾਣ ਰਹੇ ਨੇ। ਅਤੇ ਉਸੇ ਪਾਲੇ ਵਿੱਚ ਸਾਡੇ ਉਹ ਮਜ਼ਦੂਰ ਵੀਰ ਭਰਾ ਸੀਤ ਮੌਸਮ ਦੀ ਪਰਵਾਹ ਕੀਤੇ ਬਿਨਾਂ ਰੋਜ਼ੀ ਰੋਟੀ ਕਮਾਉਣ ਲਈ ਘਰੋਂ ਨਿਕਲਦੇ ਨੇ। ਜੇ ਮੌਸਮ ਦੀ ਸ਼ਿੱਦਤ ਅੱਗੇ ਬੇਬਸ ਹੋ ਜਾਣ ਤੇ ਸ਼ਾਮਾਂ ਨੂੰ ਚੁੱਲ੍ਹੇ ਵਿੱਚ ਲੱਕੜੀਆਂ ਤੇ ਬਲ ਪੈਣਦੀਆਂ, ਪਰ ਚੁੱਲ੍ਹੇ ਉੱਤੇ ਆਂਡੀ ਰੋਟੀ ਨਹੀਂ ਪੱਕ ਸਕਣੀ। ਸੁੱਕੀ ਅੱਗ ਸੇਕਿਆ ਢਿੱਡ ਨਹੀਂ ਪਰਚਦੇ। ਇਸ ਕਹਿਰ ਢਾਂਦੇ ਪਾਲੇ ਦੇ ਕਰਕੇ ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਸਰਦ ਰੁੱਤ ਦੀਆਂ ਛੁੱਟੀਆਂ ਵੀ ਵਧਾ ਦਿੱਤੀਆਂ ਨੇ। ਪਹਿਲਾਂ ਐਲਾਨੀਆਂ ਗਈਆਂ ਛੁੱਟੀਆਂ 31 ਦਸੰਬਰ ਨੂੰ ਖਤਮ ਹੋ ਕੇ 1 ਜਨਵਰੀ ਨੂੰ ਸਕੂਲ ਖੋਲ੍ਹਣ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ ਅਤੇ ਹੁਣ 1 ਜਨਵਰੀ ਦੀ ਬਜਾਏ 9 ਜਨਵਰੀ ਨੂੰ ਪੰਜਾਬ ਵਿੱਚ ਸਕੂਲ ਖੁੱਲ੍ਹਣ ਦੇ। ਇਸ ਚਿੱਟੇ ਦੁੱਧ ਮੌਸਮ ਦਾ ਇੱਕ ਹੋਰ ਰੂਪ ਵੀ ਹੈ। ਉਹ ਰੂਪ ਸਭ ਤੋਂ ਭਿਆਨਕ ਬਣ ਕੇ ਉਦੋਂ ਸਾਹਮਣੇ ਆ ਜਦੋਂ ਬੇਇਹਤਿਆਤੀ ਨਾਲ ਸਕੂਟਰੀਆਂ ਤੇ ਗੱਡੀਆਂ ਚਲਾਈਆਂ ਜਾਣ ਤੇ ਇਸ ਸੰਘਣੀ ਚਿੱਟੀ ਧੁੰਦ ਵਿੱਚ ਪੇ ਵੱਜਦੇ ਨੇ। ਇਸ ਬੇਇਹਤਿਆਤੀ ਕਰਕੇ ਕਈ ਹਾਦਸੇ ਵਾਪਰਦੇ ਨੇ ਅਤੇ ਹਰ ਸਾਲ ਸਿਆਲ ਵਿੱਚ ਕਈ ਮਨੁੱਖੀ ਜਾਨਾਂ ਵੀ ਜ਼ਾਇਆ ਹੋ ਜਾਂਦੀਆਂ ਨੇ। ਮੋਟਰਵੇ ਉੱਤੇ ਧੁੰਦ ਨਾਲ ਕੱਖ ਵੀ ਨਜ਼ਰ ਨਹੀਂ ਆ ਰਿਹਾ। ਨਿਗਾਹ ਦੀ ਹੱਦ ਕਈ ਥਾਵਾਂ ਉੱਤੇ ਸਿਫਰ ਤੱਕ ਕੱਪੜ ਗਈ ਹੈ, ਜਿਸ ਦੇ ਕਰਕੇ ਮੋਟਰਵੇ ਬੰਦ ਕਰਨ ਬਾਰੇ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ। ਜਹਾਜ਼ਾਂ ਤੇ ਰੇਲ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵ ਹੋ ਰਹੀ ਹੈ। ਇਸ ਕਹਿਰ ਵਸਾਂਦੀ ਧੁੰਦ ਦੇ ਕਰਕੇ ਕਈ ਥਾਵਾਂ ਤੇ ਹਾਦਸਿਆਂ ਦੀਆਂ ਹੋਰ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ। ਸੋ ਸਾਡੀ ਸਾਰੇ ਵੀਰਾਂ ਭਰਾਵਾਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਸ ਖਤਰਨਾਕ ਮੌਸਮ ਵਿੱਚ ਸਕੂਟਰੀਆਂ ਤੇ ਗੱਡੀਆਂ ਬੜੇ ਧਿਆਨ ਨਾਲ ਤੇ ਸਹੀਏ ਨਾਲ ਚਲਾਓ। ਜਿੱਥੇ ਅੱਪੜ ਨਾ ਹੋਵੇ ਥੋੜਾ ਚਿਰ ਨਾਲ ਅੱਪੜ ਜਾਓ, ਪਰ ਅੱਪੜੋ ਸਲਾਮਤ। ਇਸ ਸੁਨੇਹੇ ਦੇ ਨਾਲ ਹੀ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਅਸੀਂ ਮਿਲਾਂਗੇ ਫੇਰ। ਅੱਲਾ ਰਾਖਾ ਹੋਵੇ ਜੇ।